ਅੱਜ ਇੱਕ ਬਹੁਤ ਅਹਿਮ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਰੱਖੀ ਹੈ। ਪੰਜਾਬ ਸਰਕਾਰ ਨੂੰ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਕਰੀਬਨ ਸਮਝ ਲਓ 4-5 ਮਹੀਨੇ ਹੋਏ ਆ ਤੇ 5 ਮਹੀਨਿਆਂ ਦੇ ਅੰਦਰ ਸਭ ਤੋਂ ਵੱਡਾ ਘੁਟਾਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ, ਜਿਹੜਾ ਹੈਗਾ ਸ਼ਰਾਬ ਦਾ ਘੁਟਾਲਾ, ਲਿਕਰ ਪਾਲਿਸੀ ਦਾ ਘੁਟਾਲਾ। ਇਹ ਜਿਹਾ ਘੁਟਾਲਾ ਤੁਸੀਂ ਆਪ ਹੈਰਾਨ ਰਹਿ ਜਾਓਗੇ ਕਿ ਕਿਵੇਂ ਇਹਨਾਂ ਨੇ 500 ਕਰੋੜ ਰੁਪਇਆ ਇਹ ਘੁਟਾਲੇ ਰਾਹੀਂ ਆਮ ਆਦਮੀ ਪਾਰਟੀ ਨੇ, ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਸਾਹਿਬ ਨੇ ਪੈਸਾ ਇਕੱਠਾ ਕਰਨ ਦਾ ਪ੍ਰੋਗਰਾਮ ਬਣਾਇਆ। ਮੈਂ ਬੈਕਗਰਾਊਂਡ ਦੱਸਦਾ ਹਾਂ। ਦਿੱਲੀ ਵਿੱਚ ਐਕਸਾਈਜ਼ ਪਾਲਿਸੀ ਬਣਾਈ ਗਈ, ਜਿੱਥੇ ਬਹੁਤ ਵੱਡੇ ਪੱਧਰ ਨਾਲ ਘਪਲੇ ਹੋਏ। ਐਕਸਾਈਜ਼ ਤੋਂ ਕਰੋੜਾਂ ਰੁਪਏ ਕਮਾਉਣ ਦਾ ਯਤਨ ਦਿੱਲੀ ਕੀਤਾ ਗਿਆ। ਉੱਥੋਂ ਦੇ ਗਵਰਨਰ, ਲੈਫਟੀਨੈਂਟ ਗਵਰਨਰ ਨੇ ਇਨਕੁਆਇਰੀ ਲਾਈ ਚੀਫ ਸੈਕਟਰੀ ਦੀ, ਤੇ ਚੀਫ ਸੈਕਟਰੀ ਉੱਥੋਂ ਦੇ ਆਪਣੀ ਇਨਕੁਆਇਰੀ ਰਿਪੋਰਟਸ ਲਿਖਦੇ ਆ ਕਿ ਜਿਹੜਾ ਪੈਸਾ ਇਕੱਠਾ ਹੋਇਆ ਉਹ ਪੰਜਾਬ ਦੇ ਇਲੈਕਸ਼ਨ 'ਚ ਵੀ ਵਰਤਿਆ ਗਿਆ। ਉਹ ਚੀਫ ਸੈਕਟਰੀ ਨੇ ਆਪ ਕਿਹਾ। ਤੇ ਕਿੰਨੇ ਕੁਆਂਟਮ ਕਿਕਬੈਕਸ ਆਏ ਹੈ, ਉਹਦੇ ਵਾਸਤੇ CBI ਦੀ ਇਨਕੁਆਇਰੀ ਉਹਨੇ ਮਾਰ ਕੀਤੀ। CBI ਨੇ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਕੀਤੀ। ਉਸ ਇਨਵੈਸਟੀਗੇਸ਼ਨ ਦੇ ਬਾਅਦ CBI ਨੇ 17-18 ਲੋਕਾਂ ਤੇ ਪਰਚਾ ਕੀਤਾ। ਜਾਂ ਮੇਨ ਅਕਿਊਜ਼ਡ ਮਿਸਟਰ ਸਿਸੋਦੀਆ, ਜੋ ਡਿਪਟੀ ਚੀਫ ਮਿਨਿਸਟਰ ਦਿੱਲੀ ਸਟੇਟ ਦੇ ਹੈ। ਮੈਂ ਇਹ ਬੈਕਗਰਾਊਂਡ ਇਸ ਲਈ ਦੱਸਿਆ ਕਿਉਂਕਿ ਜਿਹੜੀ ਦਿੱਲੀ ਦੀ ਪਾਲਿਸੀ ਹੈ ਉਹ ਬਿਲਕੁਲ ਸੇਮ ਪੰਜਾਬ ਦੀ ਪਾਲਿਸੀ ਹੈ। ਜਿਹਨੇ ਦਿੱਲੀ ਬਣਾਈ ਪਾਲਿਸੀ, ਉਸੇ ਹੀ ਬੰਦੇ ਨੇ, ਉਸੇ ਟੀਮ ਨੇ ਸਿਸੋਦੀਆ ਸਾਹਿਬ ਦੀ ਅਗਵਾਈ ਵਿੱਚ ਪੰਜਾਬ 'ਚ ਬਣਾਈ ਗਈ ਪਾਲਿਸੀ। ਜਦੋਂ ਇਨਕੁਆਇਰੀ ਹੋਈ, ਉਹਨਾਂ ਨੇ ਆਪ ਦੇਖਿਆ ਕਿ ਹੁਣ ਫਸ ਗਏ ਹੈ, ਉਹਨਾਂ ਨੇ ਉਹ ਪਾਲਿਸੀ ਆਪ ਕੈਂਸਲ ਕੀਤੀ ਹੈ ਦਿੱਲੀ ਨੇ, ਕਿਉਂਕਿ ਉਹਨਾਂ ਦਾ ਪ੍ਰੈਸ਼ਰ CBI ਦਾ ਹੋ ਗਿਆ। ਹੁਣ ਜਿਹੜੀ ਪੰਜਾਬ ਦੀ ਪਾਲਿਸੀ ਬਣਾਈ ਗਈ ਹੈ, ਜੋ ਦਿੱਲੀ ਨੇ ਬਣਾਈ ਹੈ, ਕਿਵੇਂ ਬਣੀ ਹੈ, ਕਦੋਂ ਮੀਟਿੰਗਾਂ ਹੋਈਆਂ, ਉਹ ਸਾਰਿਆਂ ਦਾ ਵੇਰਵਾ ਮੈਂ ਤੁਹਾਨੂੰ ਅੱਜ ਦੇਣ ਲੱਗਿਆ। ਪਹਿਲੀ ਗੱਲ, ਆ ਪਾਲਿਸੀ 'ਚ ਕੀਤਾ ਕੀ ਗਿਆ? ਕੀਤਾ ਆ ਗਿਆ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਆਪਣੇ ਚਹੇਤੇ 2-4 ਬੰਦਿਆਂ ਨੂੰ ਲਿਆਇਆ ਜਾਏ, ਇੱਥੇ ਸਾਰੀ ਟ੍ਰੇਡ ਉਹਨਾਂ ਦੇ ਹਵਾਲੇ ਕੀਤੀ ਜਾਏ। ਤੁਸੀਂ ਜਾਣਦੇ ਹੋ ਕਿ ਜਿਹੜੇ ਐਕਸਾਈਜ਼ ਹੈ ਪਾਲਿਸੀ ਹੁੰਦੀ ਹੈ, ਇੱਕ ਤਾਂ ਮੈਨੂਫੈਕਚਰ ਹੁੰਦੇ ਹੈ ਜਿਹੜੇ ਕੰਪਨੀਆਂ ਸ਼ਰਾਬ ਬਣਾਉਂਦੀਆਂ, ਉਹਦੇ ਥੱਲੇ ਆਉਂਦਾ L1 ਜਿਹੜਾ ਹੋਲਸੇਲਰ ਹੁੰਦਾ ਹੈ, ਉਹਦੇ ਥੱਲੇ ਆਉਂਦੇ ਰਿਟੇਲਰ ਹੈਗੇ ਜਿੰਨੀਆਂ ਦੁਕਾਨਾਂ ਹੈ। ਇਹਨਾਂ ਨੇ ਬੜੀ ਚਲਾਕੀ ਨਾਲ ਜਿਹੜਾ ਰਿਟੇਲਰ ਸੀ, ਜਿਹੜਾ L1 ਸੀ, ਉਹ ਆਪਣੇ ਕਾਬੂ ਕਰ ਲਏ। ਉਹਨੇ ਕੀ ਕੀਤਾ ਉਹਨਾਂ ਨੇ? ਪਹਿਲੀ ਗੱਲ, ਤੁਸੀਂ ਜਿੰਨੀਆਂ ਵੀ ਪੁਰਾਣੇ ਇਤਿਹਾਸ ਦੇਖੋ ਪੰਜਾਬ ਦਾ, ਤੁਸੀਂ ਦੇਖੋਗੇ L1 ਕਿਤੇ 100 ਹੁੰਦੇ ਸੀ, 150 ਹੁੰਦੇ ਸੀ, 50 ਹੁੰਦੇ ਸੀ, 70 ਹੁੰਦੇ ਸੀ, 60-70 L1 ਤਾਂ ਹੁੰਦੇ ਹੀ ਸੀ ਪੰਜਾਬ 'ਚ। ਮਤਲਬ ਕੀ ਸੀ? ਉਹ L1 ਸਾਰੀਆਂ ਕੰਪਨੀਆਂ ਦਾ ਸ਼ਰਾਬ ਆਪਣੇ ਕੋਲ ਰੱਖ ਸਕਦੇ ਸੀ ਤੇ ਉਹ ਰਿਟੇਲਰ ਉਹਨਾਂ ਤੋਂ ਲੈਂਦੇ ਸੀ। ਰਿਟੇਲਰ ਜਿਹੜਾ ਵੱਧ ਰੇਟ ਦਿੰਦਾ ਉਹ ਤੋਂ ਪਾਸੇ ਹਟ ਜਾਂਦੇ ਸੀ, ਕੋਈ ਡਿਸਕਾਊਂਟ ਜ਼ਿਆਦਾ ਦਿੰਦਾ ਉਹਦੇ ਕੋਲ ਚਲੇ ਜਾਂਦੇ ਸੀ। ਸੋ ਹੈਲਦੀ ਕੰਪੀਟੀਸ਼ਨ ਸੀ L1 'ਚ, ਉਹਦੇ 'ਚ ਕੋਈ ਧੱਕਾ ਨਹੀਂ ਹੋ ਸਕਦਾ ਸੀ ਰਿਟੇਲਰ ਨਾਲ, ਕੋਈ ਜ਼ਿਆਦਾ ਜਿਵੇਂ ਮੋਨੋਪਲਾਈਜ਼ ਨਹੀਂ ਕਰ ਸਕਦਾ ਸੀ L1 ਵਾਲਾ। ਇਹਨਾਂ ਨੇ ਕੀ ਕੀਤਾ? ਜੋ ਪੰਜਾਬ ਦੀ ਐਕਸਾਈਜ਼ ਪਾਲਿਸੀ ਬਣਾਈ ਗਈ, ਇਹਨਾਂ ਨੇ ਕੰਡੀਸ਼ਨਾਂ ਚੇਂਜ ਕਰਕੇ ਆਪਣੇ ਬੰਦਿਆਂ ਨੂੰ L1 ਦੇਣ ਵਾਸਤੇ ਕੰਡੀਸ਼ਨਾਂ ਇਹ ਜਿਹੀਆਂ ਪਾਤੀਆਂ। ਪਹਿਲੀ ਗੱਲ ਤਾਂ ਸਾਰੇ ਬਾਹਰ ਕੱਢਤੇ, ਜਿਹੜੇ ਪੁਰਾਣੇ L1 ਜਿਹੜੇ 30-30, 40-40 ਸਾਲ ਦੇ ਪੰਜਾਬ ਵਿੱਚ ਜੋ ਬਿਜ਼ਨਸ ਕਰਦੇ ਸੀ, ਸਾਰਿਆਂ ਨੂੰ ਕੱਢ ਦਿੱਤਾ। ਕਿਵੇਂ ਕੱਢਿਆ? ਇੱਕ ਤਾਂ ਕਹਿਦਾ ਕਿ ਮੈਨੂਫੈਕਚਰਰ L1 ਨਹੀਂ ਲੈ ਸਕਦਾ,
ਦੂਜਾ ਕਹਿਤਾ ਰਿਟੇਲਰ L1 ਨਹੀਂ ਲੈ ਸਕਦਾ, ਫਿਰ ਕਹਿਤਾ ਜਿਹਦੀ 30 ਕਰੋੜ ਤੋਂ ਵੱਧ ਟਰਨਓਵਰ ਹੋਏ ਪਿਛਲੇ 3 ਸਾਲ ਲਗਾਤਾਰ ਘੱਟ ਹੋਊਗੀ ਉਹ ਨਹੀਂ ਲੈ ਸਕਦਾ, ਉਹਦੇ ਉੱਤੇ ਚਾਹੀਦੀ ਹੈ। ਤੇ ਵੱਡੀ ਗੱਲ ਇਹਨਾਂ ਨੇ ਕਿਹਾ ਕਿ ਇੱਕ L1 ਇੱਕ ਕੰਪਨੀ ਇਕੱਲਾ ਇੱਕ L1 ਇਸ਼ੂ ਕਰੂਗੀ, ਐਂਡ ਉਹ ਵੀ L1 ਇਹਨਾਂ ਦੇ ਕਹਿਣ ਤੇ ਜਿਹਨੂੰ ਦੇਣਾ ਹੈ ਉਹਨੂੰ ਦਿੱਤਾ ਜਾਊਗਾ। ਹੁਣ ਇਹਦੇ ਹੋਇਆ ਕੀ, ਤੁਸੀਂ ਜੇ L1 ਦੀ ਮੈਂ ਲਿਸਟ ਕਢਾਈ ਮਹਿਕਮੇ ਤੋਂ ਪਤਾ ਕੀਤਾ ਕਿਹਨੂੰ ਕਿਹਨੂੰ ਦਿੱਤੇ ਗਏ। ਜਿਹੜੇ ਬੰਦੇ ਦਿੱਲੀ ਹੈ, ਜਿਹੜੇ ਮੇਜਰ ਪਲੇਅਰ ਦਿੱਲੀ ਹੈ, ਉਹਨਾਂ ਨੂੰ ਹੀ ਪੰਜਾਬ 'ਚ ਦਿੱਤਾ ਗਿਆ। ਤੁਸੀਂ ਜੇ ਲਿਕਰ ਟ੍ਰੇਡ ਬਾਰੇ ਤੁਸੀਂ ਮੈਂ ਤੁਹਾਨੂੰ ਜਾਣਾ ਦੇਵਾਂ, 2 ਕੰਪਨੀਆਂ ਹਿੰਦੁਸਤਾਨ 'ਚ ਹੈ, ਇੱਕ ਹੈਗੀ ਬ੍ਰਿੰਡਕੋ ਨਹੀਂ ਆਪਣੀ ਸੌਰੀ ਡਿਆਜੋ ਜਿਹਦੇ ਕੋਲੇ, ਤੇ ਦੂਜੀ ਹੈਗੀ ਪਰਨੋ ਰਿਕਾਰਡ ਪਰਨੋ ਹੈਗੀ। 2 ਕੰਪਨੀਆਂ ਜਿਹੜੀਆਂ 80% ਸਾਰੇ ਬ੍ਰਾਂਡ ਦੇ ਮਾਲਕ ਆ 2 ਕੰਪਨੀਆਂ, ਆਈ 2 ਕੰਪਨੀਆਂ 80% ਬ੍ਰਾਂਡ ਸਾਰੇ ਦੇ। ਹੁਣ ਆ ਜਿਹੜੇ 80% ਬ੍ਰਾਂਡ ਦੀਆਂ ਦਿੱਲੀ ਵੀ ਜਿਹੜਾ ਇੱਕ L1 ਦਿੱਤਾ ਹੈ ਉਹ ਹੈ ਬ੍ਰਿੰਡਕੋ ਅਮਨਟਲ ਬੰਦਾ, ਇਹਦੇ ਤੇ CBI ਨੇ ਪਰਚਾ ਵੀ ਦਿੱਤਾ ਹੈ। ਆ ਜਿਹੜਾ ਇੱਕ ਵਾਰੀ 13-16 ਦੇ ਲਿੱਤਾ ਉਸੇ ਬੰਦੇ ਨੂੰ ਉੱਥੇ ਦਿੱਤਾ, ਉਹਦੇ ਪਰਚਾ ਦਿੱਤਾ ਉੱਥੇ CBI ਨੇ। ਉਹੀ ਬੰਦਾ ਇੱਥੇ ਹੈ, ਉਹ ਕੱਲਾ ਜਿਹਨੇ ਵੀ ਡਿਆਜੋ ਦੇ ਬ੍ਰਾਂਡ ਲੈਣੇ ਆ ਪੰਜਾਬ 'ਚ, ਕੱਲੇ ਅਮਨ ਢਾਲੀ ਦੇਣ ਵਾਲਾ ਬ੍ਰਿੰਡਕੋ ਹੀ ਆ ਦੇ ਸਕਦਾ, ਹੋਰ ਕਿਤੋਂ ਨਹੀਂ ਮਿਲ ਸਕਦਾ ਉਹਨੂੰ। ਜਿਵੇਂ ਇਹਨਾਂ ਦੇ ਬ੍ਰਾਂਡ ਹੈਗੇ, ਜਿਵੇਂ ਜੌਨੀ ਵਾਕਰ ਹੈ, ਬਲੈਕ ਡੌਗ ਹੈ, ਜਿੰਨੇ ਵੀ ਇਹਨਾਂ ਦੇ ਬ੍ਰਾਂਡ ਆ, ਕਿੰਗਫਿਸ਼ਰ ਹੈ, ਸਾਰੀ ਇੱਕ ਕੰਪਨੀ ਡਿਆਜੋ ਦੇ ਆ। ਸੋ ਪੂਰੇ ਪੰਜਾਬ ਦੀ ਜਿਹੜੇ ਜਿੰਨੇ ਵੀ ਰਿਟੇਲਰ ਆ, ਦੁਕਾਨਾਂ ਪੰਜਾਬ ਦੀਆਂ ਜਿੰਨੀਆਂ ਵੀ ਹੈ, ਜੇ ਉਹਨਾਂ ਨੇ ਕੋਈ ਵੀ ਆ ਬ੍ਰਾਂਡ ਲੈਣਾ, ਕਿੰਗਫਿਸ਼ਰ ਲੈਣਾ ਹੈ, ਉਹਨਾਂ ਨੇ ਬ੍ਰਿੰਡਕੋ ਕੋਲ ਜਾਣਾ ਪਊਗਾ। ਉਹ ਦੱਸੂਗਾ ਕਿਸ ਰੇਟ ਤੇ ਮੈਂ ਦੇਣੀ ਹੈ। ਮੋਨੋਪਲੀ ਐਕਸਕਲੂਸਿਵ ਇੱਕ ਬੰਦੇ ਨੂੰ ਕਰਤਾ। ਉਵੇਂ ਹੀ ਜਿਹੜਾ ਹੈ ਬਾਕੀ ਜਿਹੜੇ ਬ੍ਰਾਂਡ ਹੈ ਇੰਡੀਆ 'ਚ ਉਹ ਆਉਂਦੇ ਹੈ, ਪਰਨੋ ਕੰਪਨੀ ਹੈ, ਇੰਟਰਨੈਸ਼ਨਲ ਕੰਪਨੀਆਂ ਸਾਰੀਆਂ ਇੰਟਰਨੈਸ਼ਨਲ ਹੋ ਗਈਆਂ, ਮੋਨੋਪਲਾਈਜ਼ ਹੋ ਗਈ ਹੈ। ਉਹ ਸਾਰੇ ਬਾਕੀ ਬ੍ਰਾਂਡ ਇਹਨਾਂ ਕੋਲੇ ਹੈ। ਉੱਥੇ ਦਿੱਲੀ ਦਾ ਬੰਦਾ ਮਹਿਰਾ ਫੈਮਿਲੀ ਹੈ ਦਿੱਲੀ ਦੀ, ਅਨੰਤ ਵਾਈਨਸ, ਉਹਨਾਂ ਨੂੰ ਆ ਦਿੱਤਾ। ਸੋ 2 ਬੰਦਿਆਂ ਕੋਲੇ ਪੂਰੇ ਪੰਜਾਬ ਦਾ 2 ਬੰਦਿਆਂ ਕੋਲੇ ਮੋਨੋਪਲੀ ਦੇਤੀ, ਜਿਹੜੀ ਉਹ ਸਪਲਾਈ। ਮੋਨੋਪਲੀ ਤਾਂ ਸਮਝ ਲਓ ਇੱਕ ਬੰਦੇ ਕੋਲੇ ਜਿਹੜਾ ਬ੍ਰਾਂਡ ਹੈ ਉਹਦੇ ਕੋਲੇ ਹੈ, ਦੂਜੇ ਬ੍ਰਾਂਡ ਇੱਕ ਬੰਦੇ ਕੋਲੇ ਹੈ। ਜਿੰਨੇ ਰਿਟੇਲਰ ਆ ਜਿਹੜਾ ਪੰਜਾਬ ਜੋ ਰੇਟ ਉਹ ਕਹਿਣਗੇ ਉਹ ਰੇਟ ਤੇ ਇਹਨਾਂ ਨੂੰ ਚੱਕਣਾ ਪੈਣਾ। ਹੁਣ ਜਿੱਥੇ ਪੈਸਾ ਵਾਪਸ ਆਉਣ ਦੀ ਸਕੀਮ ਬਣਾਈ, ਜਿੰਨੇ L1 ਆਪਣੇ ਪਹਿਲੇ ਚੱਲਦੇ ਰਹੇ ਹੈ ਉਹਨਾਂ ਦਾ ਪ੍ਰੋਫਿਟ ਮਾਰਜਨ ਗਵਰਨਮੈਂਟ ਨੇ ਫਿਕਸ ਕੀਤਾ ਸੀ 5%। ਪਿਛਲੇ 40 ਸਾਲ ਦਾ ਦੇਖ ਲਓ ਤੁਸੀਂ। ਇਹਨਾਂ ਦੀ ਸਰਕਾਰ ਨੇ ਕੀ ਕੀਤਾ, ਆ ਜਿਹੜੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ, 5% ਨੂੰ ਵਧਾ ਦਿੱਤਾ, 10% ਕਰਤਾ। ਆ 2 ਬੰਦਿਆਂ ਵਾਸਤੇ ਸਾਰੀ ਸ਼ਰਾਬ ਆ 2 ਬੰਦੇ ਵਿੱਚ ਦੇਣਗੇ। ਆ ਜਿਹੜਾ ਬ੍ਰਿੰਡਕੋ ਵਾਲੇ ਤੇ ਅਨੰਤ ਵਾਈਨ, ਉਹਨਾਂ ਦਾ ਪ੍ਰੋਫਿਟ ਦੇਖੋ 5-7 ਹਜ਼ਾਰ ਕਰੋੜ ਦੀ ਸੇਲ ਹੋਣੀ ਹੈ। ਇਹਨਾਂ ਪ੍ਰੋਫਿਟ 5% ਤੋਂ ਵਧਾ ਦਿੱਤਾ 10%। ਕੀ ਗੱਲ ਕੀ ਹੋਈ ਇਹਨਾਂ ਨਾਲ ਕਿ ਜਿਹੜਾ 5% ਵਧਾਇਆ ਉਹ ਸਾਨੂੰ ਬੈਕਡੋਰ ਵਾਪਸ ਕਰ ਦਿਓ। ਆਈ ਕੰਮ ਇਹਨਾਂ ਨੇ ਦਿੱਲੀ ਕੀਤਾ, ਆਈ ਕੰਮ ਇਹਨਾਂ ਨੇ ਦਿੱਲੀ ਕੀਤਾ, ਆਈ ਕੰਮ ਇਹਨਾਂ ਨੇ ਇੱਥੇ ਇਹਨਾਂ ਨੇ ਕੀਤਾ ਹੈ। ਤਕਰੀਬਨ 500 ਕਰੋੜ ਰੁਪਇਆ ਵਾਪਸ ਇਹਨਾਂ ਨੇ ਇਸ ਸਾਲ ਇਹਨਾਂ 2 ਕੰਪਨੀਆਂ ਤੋਂ ਲੈਣਾ। ਆ ਬ੍ਰਿੰਡਕੋ ਤੇ ਅਮਨਟਾ ਜਿਹੜਾ ਹੈਗਾ ਅਨੰਤ ਵਾਈਨਸ ਵਾਲੇ 2 ਬੰਦਿਆਂ ਤੋਂ, ਜਿਹਨੂੰ ਸਾਰੀ ਮੋਨੋਪਲੀ ਦਿੱਤੀ ਹੈ। ਹੁਣ ਆ ਕਿਵੇਂ ਕਹਾਣੀ ਕਿਵੇਂ ਬਣੀ, ਮੇਰੇ ਕੋਲੇ ਤਰੀਕਾ ਹੈ, ਜਗ੍ਹਾ ਹੈ ਜਿੱਥੇ ਮੀਟਿੰਗਾਂ ਹੋਈਆਂ। ਪਹਿਲੇ ਜੋ ਪਾਲਿਸੀ ਬਣਨੀ ਸੀ, ਪਹਿਲੇ ਰਾਘਵ ਚੱਡਾ ਮੀਟਿੰਗ ਕਰਦਾ ਸੀ। ਮੀਟਿੰਗ ਹਾਇਟ ਹੋਟਲ ਚੰਡੀਗੜ੍ਹ ਹੈ, ਹਾਇਟ ਚੰਡੀਗੜ੍ਹ ਦੇ 5ਵੇਂ ਫਲੋਰ ਤੇ ਸਵੀਟ ਹੈ, ਜਿੱਥੇ ਮੀਟਿੰਗਾਂ ਹੁੰਦੀਆਂ ਸੀ ਸਾਰੇ ਬੰਦਿਆਂ ਨਾਲ ਤੇ ਅਫਸਰਾਂ ਨਾਲ, ਸਾਰਿਆਂ ਨਾਲ। ਉਹਦੇ ਬਾਅਦ ਜਦੋਂ ਰਫ ਪਲਾਨ ਬਣ ਗਿਆ, ਫਿਰ ਉਹਦੇ ਬਾਅਦ ਮੀਟਿੰਗਾਂ ਹੋਈ ਦਿੱਲੀ ਮੀਟਿੰਗ ਜਿਹੜੀ ਹੋਈ ਉਹ ਹੋਈ, ਪਹਿਲੀ ਮੀਟਿੰਗ ਹੋਈ ਉੱਥੇ 30 ਮਈ ਨੂੰ 4 ਵਜੇ ਸ਼ਾਮ ਨੂੰ ਡਿਪਟੀ CM ਸਸੋਡੀਆ ਦੇ ਘਰੇ ਮੀਟਿੰਗ ਕਰਾਈ ਗਈ।
उस मीटिंग 'ਚ कौन सी? डिप्टी CM सिसोदिया, राघव चड्डा, क्योंकि वो पहले सारे प्लैनिंग इत्थे हाइट 'ਚ रह के कर रहा सी, विजय नायर, इन्हों का जोड़ा हुण अजकल भज्या फिरदा CBI ਉਹਦੇ मगर भी है, देश छड्ड के भज गया। इन्हों का करता धरता आम आदमी पार्टी का कलैक्शन पॉइंट, पैसे का कलैक्शन पॉइंट जिहड़ा विजय नायर है, वो विजय नायर। ਉਹਦੇ बाद पंजाब विचों कौन सी? फाइनैंशियल कमिश्नर टैक्सेशन उत्थे सी, एक्साइज कमिश्नर टैक्सेशन उत्थे सी, ਜਿਹੜੇ बाकी अफसर इत्थों उत्थे सी। फिर इन्होंने ਵੱਖ-ਵੱਖ कंपनियां दे बंदे उत्थे नाल मीटिंग सी। अच्छा, एक होर देखो किन्नी हुशियारी करते हैं, ਜਿਹੜੇ बाहरले बंदे कंपनियां बुलाए सी जिन्होंने डील उन्होंने दे नाम मीटिंग दसे नहीं कौन वो बंदे है। एक का नाम रखा सी मैंगो, एक का नाम रखा सी क्यूकंबर। वो जो सोशल दसदा सी हुण मैंगो गल करूगा, हुण क्यूकंबर गल करूगा। आ सोचते कि इन्होंने पता लगे कि दूजा, आ सोचते कि इन्ना सीक्रेट असीं रखांगे कि बंदे पता लगे कौन है। तुसीं सिसोदिया दी अज सारे अफसरां दी कॉल डिटेल कटा लो, लोकेशन कटा लो। 30 मई इस साल 30 तरीक मई नूं 4 बजे आ डिप्टी CM दे ड्राइंग रूम च मीटिंग हो रही है। उसदे बाद सैकेंड फाइनलाइजेशन वास्ते मीटिंग फिर तो हुई 6 जून नूं सिसोदिया दे घरे। आ 6 जून नूं हुई, उत्थे भी अफसर पूरे सी। इन्हां दी कॉल डिटेल कढा लो, इन्हां दी लोकेशन कढा लो, तुसीं CCTV कैमरा कढा लो, तुसीं होटल दे कैमरे CCTV कढा लो। आ सारा इस तो वध प्रूफ की है। सो 500 करोड़ का सेम पॉलिसी डिटो तुसीं पंजाब की पॉलिसी रख लो तो दिल्ली दे रख लो। सेम बंदियां ने पॉलिसी बनाई, सिसोदिया दे टीम ने सेम पॉलिसी बनी, इक्को ही तरीके नाल पैसा 500 करोड़ इकट्ठे का स्कीम बनाया। उत्थे भी दिल्ली वही बंदे अमन ढल जिहदा CBI का केस वो ही इत्थे है, उवें ही अनंत माइन आ सारे बंदे है। सो मेरा मतलब है कि एडा वड्डा घपला पंजाब दी सरकार, पंजाब सरकार ने कीता है। 500 करोड़ रुपया जिहड़ा इन्हां ने इकट्ठा कीता है, क्लीयर वायलेशन है, क्लीयर वायलेशन है। ये ओपन एंड शट केस है, ओपन एंड शट केस है। इस करके श्रोमणी अकाली दल डिमांड्स कि जिवें दिल्ली CBI इंक्वायरी की गई है, यदि CBI इंक्वायरी की जाए, इन्फोर्समेंट डायरैक्टर की इंक्वायरी की जाए, सारे इमीडिएटली सारे अफसरां दे, सारे इन्हां लीडरां दे नाम जिहड़े लत्ते आ, सारियां दे फोन लोकेशनस, फोन डेटा सारा सील किया जाए, CCTV कैमरे सील किए जान ते इमीडिएटली अरेस्ट किए जान, क्योंकि आ बहुत वड्डा घपला पंजाब के लोगों नाल होया। ते जिहड़े तुसीं मानदा CBI इन्हां आ ब्रिंडको वाले ते दूजे जिहड़े हुण भज्जे फिरदे है, देखोगे अगले दिनों आप ही दस देंगे कि कितना 5% तो 10% वधाया, किस वास्ते वधाया। 2 बंदियां नूं सारा कुछ देता, उन्होंने प्रॉफिट मार्जिन 10% करता तो मोनोपली करती उन्होंने। इस तो वड्डा घपला मैनूं लगदा किते हो नहीं सकता। सो इमीडिएटली यदि CBI असीं गवर्नर साहब को भी जा रहे हैं, टाइम ले रहे हैं गवर्नर साहब को कि दिल्ली च उन्होंने लैफ्टिनेंट गवर्नर प्रोसीजर शुरू किया है, गवर्नर साहब को बेनती करांगे, नहीं तो असीं CBI ते ED नूं कंप्लेंट अकाली दल तरफों या असीं देखांगे, जरूर करांगे। एनी क्वेश्चनस? कमाया नहीं, मेरा मतलब है 500 करोड़, कई करोड़ों रुपये तो आ गए, एडवांस आ गए। आ इन्होंने की किया है 5% तुसीं सारी पंजाब की कह दिता, सारे पंजाब के रिटेलर इस बंदे तो लैणगे माल, एक बंदे तो। हुण जिन्हें लैना वो तो लैना ही, नहीं तो दुकान बंद हो। सो उस करके हुण उन्हां मार्जिन 5 तो 10 करता, 5% कहता किक बैक है। लेकिन टोटल 500 करोड़ कह रहे हो, जो मेन किंगपिन किहड़े, क्योंकि काफ़ी किहड़े अरविंद केजरीवाल जो अक्सर दिल्ली यार किंगपिन उत्थे है, दसा जिहड़ा पुलिस उत्थे पॉलिसी बनाई है सिसोदिया साहब ने, जिहड़े जिवें दिल्ली बनाई है
ਉਵੇਂ ਡਿਪਟੀ ਸੀਐਮ ਨੇ ਪੰਜਾਬ ਦੀ ਪਾਲਿਸੀ ਬਣਾਈ ਹੈ, ਨਾਲ ਰਾਘਵ ਚੱਡਾ ਤੇ ਨਾਲ ਜਿਹੜਾ ਉਹਨਾਂ ਦਾ ਮਿਸਟਰ ਨਾਇਰ ਹੈ, ਜਿਹੜਾ ਮੇਨ ਕਰਤਾ ਦਿੱਤਾ, ਉਹੀ ਬੰਦੇ ਉੱਥੇ ਵੀ ਇਨਵੋਲਡ ਹੈ ਪਾਲਿਸੀ 'ਚ। ਤੁਸੀਂ ਕਿ ਵਿਦੇਸ਼ ਚਲਾ ਗਿਆ ਤਾਂ ਕਰਕੇ ਨਹੀਂ ਆ ਤਾਂ ਹੁਣ ਭੱਜਿਆ, ਅੱਜ ਨਾਇਰ ਤਾਂ ਅੱਜ ਕੱਲ੍ਹ ਭੱਜੇ। ਹਯਾਤ ਹੋਟਲ ਦੀ ਤੁਸੀਂ ਮੇ ਤੋਂ ਪਹਿਲੇ ਰਾਘਵ ਚੱਡਾ ਰਹਿੰਦਾ ਹੀ ਉੱਥੇ ਸੀ, ਤੁਸੀਂ ਉਹਦੇ ਸੀਸੀਟੀਵੀ ਕੈਮਰਾ, ਤੁਸੀਂ ਲੋਕੇਸ਼ਨ ਹੀ ਦੇਖ ਲਓ ਸਾਰੇ। ਯਾਰ ਮੈਨੂੰ ਤਾਂ ਜਾਣਾ, ਤੁਹਾਨੂੰ ਜ਼ਿਆਦਾ ਪਤਾ ਹੈ, ਉੱਥੇ ਸਾਰਾ ਉਹਦਾ ਕਰਤਾ, ਉੱਥੇ ਸਾਰੇ ਅਫਸਰਾਂ ਦੀ ਮੀਟਿੰਗ, ਆ ਜਿਹੜੇ ਠੇਕੇਦਾਰ ਮੀਟਿੰਗ ਸਾਰੀ ਉੱਥੇ ਹੁੰਦੀ ਸੀ। ਐਂਡ ਇਸ ਮੀਟਿੰਗ 'ਚ ਵੀ ਰਾਘਵ ਚੱਡਾ ਸਾਰੀ ਪਲੈਨਿੰਗ ਕਰਕੇ ਫਿਰ ਉੱਤੇ ਗਿਆ। ਸਿਸੋਦੀਆ ਸਾਹਿਬ ਨੇ ਸਾਰੀ ਪਾਲਿਸੀ ਜਿਵੇਂ ਦਿੱਲੀ ਸਿਸੋਦੀਆ ਨੇ ਬਣਾਈ ਹੈ ਡਿਪਟੀ ਸੀਐਮ ਨੇ, ਉਵੇਂ ਹੀ ਪੰਜਾਬ ਬਣਾਈ ਹੈ। ਐਂਡ ਪੰਜਾਬ ਦੇ ਅਫਸਰ ਦਿੱਲੀ ਜਾ ਕੇ ਉਹਦੇ ਡਿਪਟੀ ਸੀਐਮ ਦੇ ਰੈਜ਼ੀਡੈਂਟ ਜਾ ਕੇ ਬਹਿ ਕੇ ਪਾਲਿਸੀ ਬਣਾ ਕੇ ਆਏ ਆ। ਯਾਰ ਮੈਂ ਦੂਜਾ ਦਾ ਕੰਮ ਕਰਾਂ, ਗਵਰਨਰ ਤੋਂ ਤੁਸੀਂ ਮਿਲੋਗੇ, ਟਾਈਮਿੰਗ ਤੁਸੀਂ ਲੈ ਲਿਆ, ਅਸੀਂ ਤੁਸੀਂ ਪਰਸਨਲੀ ਜਿਹੜਾ ਅਸੀਂ ਲੀਗਲ, ਅਸੀਂ ਸਾਰਾ ਲੀਗਲ ਅਸੀਂ ਡਿਸਕਸ ਕਰ ਰਹੇ ਹਾਂ ਕਿ ਕਿਵੇਂ ਪ੍ਰੋਸੀਡ ਕਰਨਾ ਹੈ। ਅਸੀਂ ਪੰਜਾਬ ਨੂੰ ਲੁੱਟਣ ਨਹੀਂ ਦੇਣਾ। ਮੈਂ ਤੁਹਾਨੂੰ ਅੱਜ ਦੱਸਾਂ, 5 ਮਹੀਨੇ ਹੋਏ, ਸ਼ੁਰੂਆਤ ਹੀ ਇਹਨਾਂ ਨੇ 500 ਕਰੋੜ ਦੀ ਲੁੱਟਣ ਦੀ ਕਰ ਲਈ, ਸ਼ੁਰੂ ਤੇ ਹੀ ਕਰਤਾ ਇਹਨਾਂ ਨੇ। 500 ਕਰੋੜ ਦਾ ਤੁਹਾਡੇ ਮੁਤਾਬਕ ਤੁਸੀਂ ਮੇਰੇ ਹਿਸਾਬ ਨਾਲ ਕੈਲਕੂਲੇਸ਼ਨ 500 ਦਾ 490 ਹੋ सकता है, मैं एग्जैक्ट 500 अराउंड दैट मच फिगर है। सुखबीर जी, जो अमन ढल का नाम लिया आपने कि दिल्ली में भी और सीबीआई के लिस्ट में नाम हाँ, उसके बारे में क्या कहेंगे? अमन ढल वहाँ भी उनको वही दिया L1 मोनोपली, एक ही आदमी को, वहाँ उसके ऊपर सीबीआई का केस रजिस्टर हो गया। अभी जब सिसोदिया के नाम आप देखो, लिस्ट में देखो, अमन ढल का नाम है, ब्रेनको कंपनी का, वही आदमी को यहाँ लाए क्योंकि उससे डील, कोई उससे सेटिंग वहाँ भी है, यहाँ भी वही आदमी है। पंजाब का कोई बंदा नहीं है लवान की। दिल्ली में मनीष सिसोदिया को मास्टरमाइंड बताया जा रहा है, यहाँ पंजाब में भी आप मानते हैं कि मनीष सिसोदिया की इशारे पे पॉलिसी तैयार है? मैं तो वही बोल रहा हूँ, एक गल दसो, पंजाब सरकार दी एक्साइज दी पॉलिसी पंजाब च बह के होगी, चीफ मिनिस्टर दे एक्साइज मिनिस्टर दे घरे बह के होगी या दफ्तर च बह के होगी? कि मीटिंगां होईयां दिल्ली ਦਾ ਪੰਜਾਬ ਦਾ ਐਕਸਾਈਜ਼ ਕਮਿਸ਼ਨਰ, ਪੰਜਾਬ ਦਾ ਜਿਹੜਾ ਆਪਣਾ ਫਾਈਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਦਿੱਲੀ ਜਾ ਕੇ ਉਹਨਾਂ ਦੇ ਘਰੇ ਤਰੀਕ ਦੱਸਤੀ 4 ਵਜੇ ਸ਼ਾਮ ਨੂੰ। 30 ਮਈ ਨੂੰ ਪਹਿਲੀ ਮੀਟਿੰਗ ਹੋ ਗਈ ਹੈ, 6 ਜੂਨ ਨੂੰ ਦੂਜੀ ਹੋਈ ਹੈ। ਪੰਜਾਬ ਦਾ ਮੰਤਰੀ ਹਰਪਾਲ ਚੀਮਾ ਵਿੱਚ ਸੀ। ਸੁਖਬੀਰ ਜੀ, ਹਰਪਾਲ ਚੀਮਾ ਜੀ ਦਾ ਕਹਿ ਰਿਹਾ ਫਸਟ ਟਾਈਮ 9400 ਕਰੋੜ ਯਾਰ ਜਾ ਰਹੀ ਹੈ, ਅੱਜ ਤੱਕ ਇੰਨੀ ਅਰਨਿੰਗ ਇਹ ਇੱਕ ਮਿੰਟ, ਅਰਨਿੰਗ ਕੀ ਹੈ? ਤੁਸੀਂ ਮੋਨੋਪਲੀ ਕਰਤੀ, ਅਰਨਿੰਗ ਦਾ ਤਾਂ ਪਤਾ ਚੱਲੂਗਾ ਜਦੋਂ ਆਊਗੀ। ਤੁਸੀਂ ਇਹਨਾਂ ਨੇ ਉੱਥੇ ਨਹੀਂ ਛੱਲੇ ਨਹੀਂ ਛੇੜਿਆ। ਉਹਨਾਂ ਨੇ ਕੀ ਕੀਤਾ ਹੈ? ਉਹਨਾਂ ਨੇ ਕੀ ਕੀਤਾ ਐਕਟੀ ਪਾਲਿਸੀ 'ਚ? ਇਹਨਾਂ ਠੇਕੇਦਾਰ ਨੂੰ ਕਿਹਾ ਕਿ ਐਕਟੀ ਤੁਸੀਂ ਸਾਨੂੰ ਇਨਕਰੀਜ਼ ਦੇ ਦਿਓ, ਅਗਲੇ 2 ਸਾਲ ਕੋਈ ਨਾ ਦਿਓ ਇਨਕਰੀਜ਼, ਰਿਨਿਊ ਹੋਊਗੀ, ਜਾਂ ਲਿਖ ਕੇ ਦੇ ਦੇਣ। ਹਰਪਾਲ ਚੀਮਾ ਲਿਖ ਕੇ ਦੇ ਕੇ ਅਗਲੇ ਸਾਲ ਵੀ ਸੇਮ ਗਰੋਥ ਦੇਵਾਂਗੇ, ਅਸੀਂ ਅਨਾਉਂਸ ਕਰਨ ਸੇਮ ਗਰੋਥ ਦੇਵਾਂਗੇ। ਪਰ ਉਹ ਤਾਂ ਗੱਲ ਰਿਟੇਲਰ ਦੀ ਹੈ, ਉਹ ਤਾਂ ਰਿਟੇਲਰਾਂ ਨੇ ਕੀਤਾ ਹੈ। ਅਸਲੀ ਜਿਹੜਾ ਮੇਨ ਪਲੇਅਰ ਹੈ L1, ਜਿਹੜੇ ਬ੍ਰਿੰਕੋ ਤੇ ਆ ਜਿਹੜਾ ਹੈਗਾ ਅਨੰਤ ਵਾਈਨਸ ਵਾਲੇ, ਜਿਨ੍ਹਾਂ ਨੂੰ ਇੱਕ ਇੱਕ ਕਰਕੇ ਦਿੱਤਾ ਉਹਨਾਂ ਨੂੰ, ਉਹੀ ਦਿੱਲੀ ਬ੍ਰਿੰਕੋ, ਦਿੱਲੀ ਵੀ ਉਹੀ ਮੋਨੋਪਲੀ, ਇੱਥੇ ਵੀ ਉਹੀ ਮੋਨੋਪਲੀ। So Vedi, it's the first time 10% profit on this policy. ਨਹੀਂ, ਫਸਟ ਟਾਈਮ 5% ਤੋਂ ਵਧਾ ਕੇ ਡਬਲ ਕਰਤਾ 10। ਦਿੱਲੀ ਇਹਨਾਂ ਨੇ ਕੀ ਇੱਕ ਦਿੱਲੀ ਸ਼ਹਿਰੀ ਕੀਤੀ, ਉਹਨੇ 12 ਕੀਤਾ, 12 ਤੋਂ 6, ਉੱਥੇ 6% ਲੈਂਦੇ ਸੀ, ਇੱਥੇ ਨੇ 5% ਕਿਕਬੈਕ। But it was not in the previous law. No. ਆਪ ਕਹਿੰਦੀ ਸ਼ਰਾਬ ਮਾਫੀਆ ਜੋ ਵੀ ਹੈ, ਮੁੱਦੇ ਮਾਫੀਆ ਲੈ ਕੇ ਮੈਂ ਕਿਹਾ ਆ ਤਾਂ ਦੁਨੀਆ ਦਾ ਸਭ ਤੋਂ ਵੱਡਾ ਸਕੈਮ ਹੈ, ਮਾਫੀਆ, ਸ਼ਰਾਬ ਮਾਫੀਆ। ਸਭ ਤੋਂ ਵੱਡਾ ਸ਼ਰਾਬ ਮਾਫੀਆ ਪੰਜਾਬ ਆਮ ਆਦਮੀ ਪਾਰਟੀ ਹੈ, ਐਡਾ ਵੱਡਾ। ਆ ਸੋਚਦੇ ਸੀ ਕਿਸੇ ਨੂੰ ਪਤਾ ਨਹੀਂ ਲੱਗਣਾ। ਆ ਜਿਹੜੀਆਂ ਤੁਸੀਂ ਹੋਰ ਦੱਸਾਂ, ਆ ਮੀਟਿੰਗਾਂ ਨੂੰ ਕਵਰ ਕਰਨ ਵਾਸਤੇ ਹੀ ਇਹਨਾਂ ਨੇ ਉਹ ਐਗਰੀਮੈਂਟ ਨਹੀਂ ਕੀਤਾ ਸੈਂਟਰ ਦਿੱਲੀ ਸਰਕਾਰ ਨਾਲ, ਐਡਵਾਈਜ਼। ਸੋ ਦਿੱਲੀ ਸਰਕਾਰ ਐਡਵਾਈਸ ਦੇ ਰਹੀ ਹੈ ਕਿਵੇਂ ਲੁੱਟਣਾ ਹੈ, ਜਿਵੇਂ ਅਸੀਂ ਉੱਥੇ ਲੁੱਟ ਰਹੇ ਹਾਂ, ਉਸ ਕਰਕੇ ਅਫਸਰ ਬੁਲਾਉਂਦੇ ਆ ਕਿ ਆਹ ਤਰੀਕੇ ਨਾਲ ਲੁੱਟਣ। ਉਹ MOU ਸਾਈਨ ਕੀਤਾ ਇਹਨਾਂ ਨੇ। सर, इस मुद्दे से ਜਿਹੜੀ ਸੀਬੀਆਈ ਜਾਂਚ ਕਰ ਰਹੀ ਹੈ ਦਿੱਲੀ ਦਾ, ਅਸੀਂ ਤਾਂ ਚਾਹੁੰਦੇ ਹਾਂ ਕਿ CBI ਜਾਂ ਉਹ ਜਾਂਚ ਨੂੰ ਐਕਸਟੈਂਡ ਪੰਜਾਬ 'ਚ ਕਰੇ, ਜਾਂ ਪੰਜਾਬ ਤੇ ਪੰਜਾਬ ਸੈਪਰੇਟ ਕੇਸ ਹੋਣਾ ਹੀ ਹੋਣਾ, ਕਿਉਂਕਿ ਕੇਸ ਸੈਪਰੇਟ ਕੇਸ ਕਰਕੇ ਇਮੀਡੀਏਟਲੀ ਤੇ ਅਸੀਂ ਸਾਰੇ ਅੱਜ ਜਿਹੜੀ ਡੇਟਾ CBI ਨੂੰ ਦੇਵਾਂਗੇ, ਤੇ CBI ਜੋ ਹੈ they should immediately inquire into it। ਇਸ ਜਾਂਚ ਨੂੰ ਲੈ ਕੇ ਅਸੀਂ ਰਾਜਾ ਵੜਿੰਗ ਤੋਂ ਸਵਾਲ ਕਰ ਰਹੇ ਸੀ, ਉਹ ਕਹਿੰਦੇ ਕੇਂਦਰ ਦੁਰਵਰਤੋਂ ਕਰ ਰਹੀ ਹੈ ਜਿਹੜੀ ਸੀਬੀਆਈ ਜਾਂਚ। ਯਾਰ ਆਹ ਤਾਂ ਖੁੱਲਾ ਕੇਸ ਹੈ। ਜੇ ਦੁਰਵਰਤੋਂ ਕਰਦੀ ਹੁੰਦੀ CBI ਆਪਣੇ ਦਿੱਲੀ ਦੇ ਕੇਸ ਵਿੱਚ, ਸਿਸੋਦੀਆ ਨੇ ਪਾਲਿਸੀ ਵਿਡਰਾਅ ਨਹੀਂ ਕਰਨੀ ਸੀ।
ਸੋ ਵਿਡਰਾਅ ਕਿਉਂ ਕੀਤੀ? ਜੇ ਉਹਨਾਂ ਦੀ ਸੋਚਦੇ ਸੀ ਪਾਲਿਸੀ ਸਹੀ ਹੈ, ਫਿਰ ਵਿਡਰਾਅ ਕਿਉਂ ਕੀਤੀ? ਆਪ ਹੀ ਉਹਨਾਂ ਨੇ ਵਿਡਰਾਅ ਕੀਤੀ ਹੈ ਜਦੋਂ ਕੇਸ ਹੋ ਗਿਆ। ਸੁਬੀਰ ਜੀ, ਬਹੁਤ ਸਾਰੇ ਕਾਂਗਰਸ ਦੇ ਜਿਹੜੇ ਇੱਕ ਮਿੰਟ ਪਹਿਲੇ ਇਸ ਪੁਆਇੰਟ ਤੇ ਕਿਸੇ ਨੂੰ ਕੋਈ ਹੋਰ ਕੋਈ ਬਹੁਤ ਸਾਰੇ ਕਾਂਗਰਸ ਦੇ ਲੀਡਰਸ ਦੇ ਉੱਤੇ ਹੁਣ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ, ਔਰ ਅੱਜ ਜਿਸ ਤਰੀਕੇ ਨਾਲ ਐਸਆਈਟੀ ਦੇ ਵੱਲੋਂ ਤੁਹਾਨੂੰ ਸਮਨ ਜਿਹੜੇ ਕੀਤੇ ਗਏ ਨੇ, ਕਿਵੇਂ ਵੇਖਦੇ ਹੋ? ਮੈਂ ਪਹਿਲੀ ਗੱਲ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ, ਜਿਹੜਾ ਐਸਆਈਟੀ ਦੇ ਸਮਨ ਬਾਰੇ ਪਹਿਲੀ ਗੱਲ, ਮੈਂ ਤਾਂ ਪਹਿਲੀ ਗੱਲ ਹੈਰਾਨ ਹੈ ਕਿ ਮੈਨੂੰ ਤਾਂ ਹਲੇ ਸਮਨ ਮਿਲਿਆ ਨਹੀਂ ਤੇ ਸੋਸ਼ਲ ਮੀਡੀਆ ਤੇ ਤਾਂ ਸਾਰੀ ਜਗ੍ਹਾ ਸਮਨ ਚੱਲ ਰਿਹਾ ਹੈ। ਆ ਜਿਵੇਂ ਉਹੀ ਹੋਇਆ, ਜਿਵੇਂ ਨਹੀਂ ਮੀਡੀਆ ਨੂੰ ਪਹਿਲੀ ਗੱਲ ਹੈ ਜਿਹੜੇ ਬੰਦਾ, ਮੈਂ ਤਾਂ ਬਾਹਰੋਂ ਆਇਆ, ਮੈਂ ਤਾਂ ਹਲੇ ਮੈਨੂੰ ਤਾਂ ਆਇਆ ਹੀ ਨਹੀਂ। ਪਹਿਲੀ ਗੱਲ ਕੁਐਸਚਨ ਹੈ, ਬਾਹਰ ਪਬਲਿਕ 'ਚ ਕਿਉਂ ਪਹਿਲੇ ਕਿਵੇਂ ਆ ਗਿਆ? ਕੈਨ ਦੇ ਡੂ ਦੈਟ? ਸੈਕੰਡ, ਕੋਈ ਕਰਤਾ ਕੋਈ ਗੱਲ ਨਹੀਂ। ਤੇ ਆ ਕੋਈ ਸੈਕਰਲੇਜ ਕੇਸ ਸਮਨ ਨਹੀਂ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰਦਾ, 3 ਕੇਸ ਹੋਏ ਉੱਥੇ। ਇੱਕ ਸੈਕਰਲੇਜ ਕੇਸ, ਇੱਕ ਕੋਟਪੂਰਾ ਫਾਇਰਿੰਗ ਜਿੱਥੇ ਇੱਕ ਇੰਜਰਡ ਹੋਇਆ, ਇੱਕ ਹੈਗਾ ਜਿਹੜਾ ਦੂਜਾ ਬਰਗਾੜੀ ਵਾਲਾ। ਸੈਕਰਲੇਜ ਜਿੱਥੇ ਬੇਅਦਬੀ ਦਾ ਕੇਸ ਸੀ, ਉਹ ਕੇਸ ਚਲਾਨ ਹੋ ਗਿਆ। ਉਹਦੇ ਤੇ ਪੰਜਾਬ ਦੇ ਚੀਫ ਮਿਨਿਸਟਰ ਨੇ ਆਪ ਅਨਾਉਂਸ ਕੀਤਾ, ਨਾ ਸਾਨੂੰ ਉਹਦੇ ਤੇ ਕਿਤੇ ਸਮਨ ਆਇਆ, ਇੱਕ ਵਾਰ ਵੀ ਨਹੀਂ, ਨਾ ਸਾਨੂੰ ਬੁਲਾਇਆ, ਨਾ ਅਸੀਂ ਉੱਥੇ, ਨਾ ਸਾਡਾ ਨਾਂ। ਪਹਿਲੀ ਗੱਲ ਤੁਹਾਨੂੰ ਕਿ ਆਪਾਂ ਕੀ ਕਰਦੇ, ਮੀਡੀਆ ਵਾਲੇ ਜਦੋਂ ਸਮਨ ਆ ਜਾਂਦੇ ਆਪਾਂ ਬੇਅਦਬੀ ਕੇਸ ਲਿਖ ਦਿੰਦੇ ਹਾਂ। ਬੇਅਦਬੀ ਕੇਸ ਨਹੀਂ ਹੈ, ਉਹ ਤਾਂ ਚਲਾਨ ਹੋ ਗਿਆ। ਉਸ ਵਿੱਚ ਪੁਲਿਸ ਨੇ ਇੱਕ ਵਾਰ ਵੀ ਨਹੀਂ ਸਾਨੂੰ ਉਹਦੇ ਸਮਨ ਹੋਇਆ ਸਾਡਾ, ਬੁਲਾਇਆ, ਕਿਉਂਕਿ ਸਾਡਾ ਰੋਲ ਹੀ ਕਿਸੇ ਦਾ ਵੀ ਨਹੀਂ ਰੋਲ ਸੀ। ਦੂਜੀ ਗੱਲ, ਆ ਹੈਗਾ ਕੋਟਪੂਰਾ ਫਾਇਰਿੰਗ, ਜਿਹਦਾ ਵਰਡਿਕਟ ਇਹਨਾਂ ਨੇ ਜਿਹੜਾ ਹੈਗਾ, ਪਹਿਲੇ ਵੀ ਹਾਈ ਕੋਰਟ ਨੇ ਇਹਨਾਂ ਨੇ ਡਰਾਮਾ ਕਰਕੇ ਕੀਤਾ ਤੇ ਹਾਈ ਕੋਰਟ ਨੇ ਝਾੜ ਪਾਈ ਸੀ ਇਹਨਾਂ ਨੂੰ ਤੇ ਕਲੀਅਰ ਕਿਹਾ ਸੀ ਕਿ ਤੁਸੀਂ ਚੀਫ ਮਿਨਿਸਟਰ ਦਾ। ਹੁਣ ਮੈਂ ਇਸ ਕੇਸ 'ਚ ਦੱਸਣਾ ਚਾਹੁੰਦਾ, ਜਿਹੜਾ ਫਾਇਰਿੰਗ ਦੇ ਆਰਡਰ ਦਿੱਤੇ ਉਹ ਐਸਡੀਐਮ ਨੇ ਦਿੱਤੇ ਹੈ। ਐਸਡੀਐਮ ਨੇ ਰਿਟਨ ਆਰਡਰ ਹੈ। ਐਸਡੀਐਮ ਅੱਜ ਤੱਕ ਕਹਿ ਰਿਹਾ ਕਿ ਆਰਡਰ ਮੈਂ ਦਿੱਤੇ ਹੈ, ਮੇਰੇ ਤੇ ਕੋਈ ਦਬਾਅ ਨਹੀਂ ਸੀ। ਸੋ ਜਿਹਨੇ ਆਰਡਰ ਕੀਤੇ ਹੈ ਉਹ ਵੀ ਆਪਣੇ ਵਰਡਸ ਹੈ। ਅੱਜ ਤੱਕ ਕਿਸੇ ਨਾ ਪਹਿਲੇ ਕੋਈ ਇਨਕੁਆਇਰੀ 'ਚ ਉਹਨੇ ਆਪਣਾ ਸਟੈਂਡ ਡਿਫਰੈਂਟ ਕੀਤਾ, ਨਾ ਹੁਣ ਕੀਤਾ। ਹੁਣ ਇਹ ਸਮਨ ਦਿੱਤੇ ਆ, ਕੋਈ ਗੱਲ ਨਹੀਂ, ਜਦੋਂ ਆਉਣਗੇ ਦੇਖਾਂਗੇ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਜਦੋਂ ਸਾਨੂੰ ਆਉਣਗੇ ਅਸੀਂ ਆਪਾਂ ਹੋ ਜਾਵਾਂਗੇ, ਸਾਨੂੰ ਮੈਨੂੰ ਕੋਈ ਡਰ ਨਹੀਂ, ਸਾਨੂੰ ਕੀ ਫਰਕ ਪੈਂਦਾ ਜੀ। ਜਦੋਂ ਬੇਅਦਬੀ ਨੂੰ ਲੈ ਕੇ ਆਮ ਆਦਮੀ ਪਾਰਟੀ ਬਹੁਤ ਰੌਲਾ ਪਾਉਂਦੀ ਸੀ, ਸਰਕਾਰ ਬਣਾਈ ਆ ਕੇ ਵੀ ਅਕਾਲੀ ਦਲ ਨੇ ਕੁਝ ਨਹੀਂ ਕੀਤਾ। ਉਹਨਾਂ ਦੌਰਾਨ ਹੋਇਆ, ਸੁਖਬੀਰ ਜੀ ਹੋਮ ਮਿਨਿਸਟਰ ਸੀਗੇ, ਸਭ ਸੀਐਮ ਸਾਹਿਬ ਵੱਡੇਵਾਲ ਸਾਹਿਬ ਸੀਗੇ, ਲੇਕਿਨ ਇਹ ਤੱਕ ਕੋਈ ਸ਼ਾਇਦ ਕੋਈ ਕਾਰਵਾਈ ਨਹੀਂ ਕੀਤੀ। ਲੇਕਿਨ ਹੁਣ ਵੀ ਜਿਹੜੀ 1 ਮਹੀਨੇ ਦੀ, 1 ਹਫ਼ਤੇ ਦੀ ਕਹਿੰਦੇ ਸੀ ਆ ਕੇ ਅੰਦਰ ਕਰ ਦਾਂਗੇ, ਲੇਕਿਨ ਹੁਣ ਤੱਕ ਨਹੀਂ ਕਰ ਪਾਏ। ਤੁਸੀਂ, ਮੈਂ ਉਹੀ ਕਹਿਣਾ ਚਾਹੁੰਦਾ, ਕਾਂਗਰਸ ਪਾਰਟੀ ਨੇ, ਆਮ ਆਦਮੀ ਪਾਰਟੀ ਨੇ ਪਿਛਲੇ 7 ਸਾਲ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ, ਝੂਠ ਬੋਲਿਆ ਕਿ ਬੇਅਦਬੀ ਅਕਾਲੀ ਦਲ ਨੇ ਕਰਾਈ ਹੈ। ਪੂਰਾ ਜ਼ੋਰ ਲਾ ਲਿਆ ਕਾਂਗਰਸ ਨੇ, ਸਾਰੀਆਂ ਇਨਵੈਸਟੀਗੇਸ਼ਨ ਟੀਮ ਲਾ ਕੇ ਕੁਛ ਨਹੀਂ ਸਾਡੇ ਖਿਲਾਫ ਕਰ ਸਕੇ। ਉਹਦੇ ਬਾਅਦ ਆਮ ਆਦਮੀ ਪਾਰਟੀ ਸਰਕਾਰ ਆਈ, ਉਹਨਾਂ ਨੇ ਵੀ ਪੂਰੀ ਇਨਕੁਆਇਰੀ ਕੀਤੀ ਤੇ ਫਿਰ ਆਪ ਅਖੀਰ 'ਚ ਚੀਫ ਮਿਨਿਸਟਰ ਨੇ ਆ ਰਿਪੋਰਟ ਰਿਲੀਜ਼ ਕੀਤੀ ਹੈ। ਉਹਨੇ ਆਪ ਕਿਹਾ ਕਿ ਆਹ ਫਾਈਨਲ ਰਿਪੋਰਟ ਹੈ। ਉਸ ਰਿਪੋਰਟ ਵਿੱਚ ਕੋਈ ਜ਼ਿਕਰ ਬਾਦਲ ਫੈਮਿਲੀ, ਬਾਦਲ ਸਰਕਾਰ ਜਾਂ ਅਕਾਲੀ ਸਰਕਾਰ ਦਾ ਨਹੀਂ ਸੀ। ਕਲੀਅਰਲੀ ਇਹਨਾਂ ਨੂੰ ਪੰਜਾਬ ਦੀ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ, ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ। ਐਡਾ ਵੱਡਾ ਧੋਖਾ ਉਹਨੇ ਪੰਜਾਬ ਦੀ ਜਨਤਾ, ਝੂਠ ਬੋਲ ਕੇ ਲੋਕਾਂ ਦੀ ਵੋਟਾਂ ਲਾਉਣ ਲੱਗ ਕੇ ਸਾਡੇ ਤੇ ਝੂਠਾ ਕੇਸ ਕੀਤਾ। सर अब ये सम्मान आपको क्या लगता है कि ये ध्यान डाइवर्ट करने के लिए ये सारा ड्रामा ਇਹਨਾਂ ਦਾ ਜਾਨ ਡਾਇਵਰਟ ਕਰਨਗੇ। 5 ਸਾਲ ਲੱਗੇ ਰਹੇ ਹੈ, ਪੋਲਿਟਿਕ ਖੇਲੀ ਹੈ। ਹਾਈ ਕੋਰਟ ਦੀ ਜਸਟਿਸ ਸਾਹਿਬ ਨੇ ਕਿਹਾ ਕਿ ਪੋਲਿਟਿਕਸ ਹੋ ਰਹੀ ਹੈ, ਇਹ ਤੋਂ ਵੱਧ ਕੀ ਉਹਨਾਂ ਦੇ ਖਿਲਾਫ ਹੋ ਸਕਦਾ। ਸੁਖਬੀਰ ਜੀ, ਫਿਰੋਜ਼ਪੁਰ ਦੇ ਵਿੱਚ ਜਿਹੜੀ ਪੀਐਮ ਦੀ ਸੁਰੱਖਿਆ ਦੇ ਵਿੱਚ ਚੂਕ ਹੋਈ ਸੀ, ਉਹਨੂੰ ਸੁਪਰੀਮ ਕੋਰਟ ਨੇ ਐਸਐਸਪੀ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਉਹਨੇ ਸਹੀ ਨਹੀਂ ਕੀਤਾ। ਮੈਂ ਇਹਦਾ ਕਹਿਣਾ ਚਾਹੁੰਦਾ, ਇਹਦੇ 'ਚ ਮੁੱਖ ਮੰਤਰੀ ਵੀ ਤੇ ਹੋਮ ਮਿਨਿਸਟਰ ਵੀ ਉਨਾ ਹੀ ਜ਼ਿੰਮੇਵਾਰ ਹੈ। ਐਸਐਸਪੀ ਦੀ ਹਿੰਮਤ ਨਹੀਂ ਹੁੰਦੀ ਕਿ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਲੈਪਸ ਕਰਦੇ। ਇੰਸਟਰਕਸ਼ਨਸ ਉਦੋਂ ਹੋਮ ਮਿਨਿਸਟਰ ਤੇ ਚੰਨੀ ਤੋਂ ਸੀ, ਬਣਾਤਾ ਦੋਸ਼ੀ। ਐਸਐਸਪੀ ਦੀ ਜ਼ਿੰਮੇਵਾਰੀ ਸੀ, ਉਹਨੂੰ ਮੰਨਣਾ ਨਹੀਂ ਚਾਹੀਦਾ ਸੀ ਆਪਣੇ ਮੁੱਖ ਮੰਤਰੀ ਦੀ ਗੱਲ, ਕਿਉਂਕਿ ਆ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦਾ ਮਸਲਾ ਸੀ। ਪਰ ਉਹ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਦੀ ਪ੍ਰੈਸ਼ਰ 'ਚ ਆ ਕੇ ਉਹਨੇ ਕਰ ਲਿਆ। ਤੇ ਹੁਣ
ਪਰ ਇਸ ਇਨਕੁਆਇਰੀ 'ਚ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਵੀ ਜਿਹੜਾ ਚੀਫ ਮਿਨਿਸਟਰ ਹੋਮ ਮਿਨਿਸਟਰ ਪਾਰਟ ਐਂਡ ਪਾਰਸਲ ਮੇਰਾ ਕਿੰਗ ਪਿਨ ਤੋਂ ਹੈ। ਥੈਂਕ ਯੂ।